अस्सलाम वालेकुम सज्जनों ते मित्रों, मैं तुहाडा वीर मुहम्मद नवीर। तुसीं वेखदे पे यूट्यूब चैनल मेरा पिंड मेरा पंजाब। नाज़रीन, 1947 के वंड वेले की एक नवी वीडियो लैके तुहाडे रूबरू हाज़र हां। पिंड पहुंचे हैं जी असीं इस टाइम ज़ियादचक, जिला है शेखुपुरा। साडे जिहड़े बजुर्ग मौजूद ने इस टाइम साडे नाल बैठे हुए हैं, इस पिंड के वसनीक ने ते इन्हां नूं सारा संभालिया उस टाइम कोई 12-14 साल दे हन। ना सारा पता इत्थे किहड़े सिख सरदार रहिंदे हन, नंबरदार किन्ने सन, घर बार किवें दे सन, किवें रहन सहन सी, कल्चर पुराना किवें दा सी, सारी गल्लां बुजुर्गां नाल करने इस पिंड दे वसनीक नूं पुछने किहड़े सिख सरदार इत्थे रहिंदे सन, उन्हां घर बार कित्थे सन, किवें किवें रहिंदे सारे आपस च जिन्ने मजहब लोग किवें रहिंदे सन। ये वीडियो लैके लाइक शेयर लाजमन करिया करो ताकि ये वीडियो जिहड़ी है ज़्यादा लोकां तक पहुंचे जिहड़े इत्थों गए ने अपना पिंड वेख सकन। अस्सलाम वालेकुम जी। मैं पहला माजरत खां जी, थोड़ा मैं बजुर्गों ने उच्ची बोलना पैना, बजुर्गों जो समाज जी कमजोर है, घट सुनता है। अच्छा, क्या पूछना है? अस्सलाम वालेकुम। वालेकुम सलाम। अपना नाम की बुजुर्गो? रहमत अली। तेरे अब्बा जी का की नाम सी? याद मोहम्मद। ते दादे दा? दादे का नाम है मोहम्मद बख्श। अपनी जात केड़ी बुजुर्गो? जात साडी है ये उंज ते गोंदड़ा से दात ते गोंदड़ है। हां जी। ते काम धोबियां साडे ਵੱਡੇ ਕਰਦੇ ਰਹੇ ਨੇ। अच्छा, धोबियां का काम है। बाबा जी तुसीं इत्थों दे वसनीक हो? हां, ना हम वसनीक हां। अच्छा, आ पिंड केड़ा जिथे बैठे हैं? हां, आ पिंड केड़ा? पीछे आ पिंड केड़ा? ये पिंड है ਚੱਕ ਨੰਬਰ 16 ਜੈ ਚੱਕ ਨੰਬਰ 16 ਆਰਬੀ। अच्छा, आरबी। ये रठ ब्रांच है। अच्छा, ते अपना जिला केड़ा? हां, जिला केड़ा? जिला शेखपुरा। शेखुपुरा। हां, सही है। ਇਹਦੇ ਆਲੇ ਦੁਆਲੇ ਪਿੰਡ ਕਿਹੜਾ ਕਿਹੜਾ? हां, ਆਲੇ ਦੁਆਲੇ ਦੇ ਪਿੰਡ ਦੱਸਿਆ ਜੀ ਇੱਕ ਦੋ। ਆਲੇ ਦੁਆਲੇ ਇੱਕ ਕਲਿਆਣ ਬਾਗਾ ਵਾਲੀ, ਅੱਛਾ। ਫੁੱਲਰਵਨ, ਗਰਵਾਂ ਵਾਲਾ, ਨਵਾਂ ਪਿੰਡ ਤੇ ਆਪਣਾ ਡੇਵੜੀ, ਮਾਣੀਆਂ ਵਾਲਾ, ਵਾਇਆ ਵਾਲੀ, ਆਦਲਗੜ੍ਹ, ਗਰਮੂਲਾ। ਬੜੇ ਨੇ? ਹਾਂ, ਬੜੇ ਨੇ। ਬੜੇ ਨੇ ਨਾ। ਬਜ਼ੁਰਗੋ, ਪਿੰਡ ਦਾ ਨੰਬਰਦਾਰ 47 ਤੋਂ ਪਹਿਲਾਂ ਕਿੰਨੇ ਸਨ? ਹਾਂ, 1947 ਤੋਂ ਪਹਿਲਾਂ ਇਹ ਪਿੰਡ ਦੇ ਨੰਬਰਦਾਰ ਕਿੰਨੇ ਸਨ? ਇਹ ਨੰਬਰ ਮਾਰੇ ਦੋ ਨੰਬਰਦਾਰ ਸੀ ਇੱਥੇ। ਇੱਕ ਨਾ ਰਾਵ ਸਿੰਘ ਸੀ, ਹਾਂਜੀ। ਇੱਕ ਨਾ ਬੂਟਾ ਸਿੰਘ। ਦੋਵੇਂ ਸਿੱਖਾਂ ਦੇ ਸਨ? ਹਾਂ। ਜਿਹੜਾ ਬੂਟਾ ਸਿੰਘ ਸੀ ਨਾ, ਉਹਦਾ ਪਿਓ ਸੀ ਵੀਰ ਸਿੰਘ। ਤੇ ਰਾਵ ਸਿੰਘ ਦੇ ਪਿਓ ਦਾ ਪਤਾ ਨਹੀਂ ਮੈਨੂੰ ਬੂਟਾ। ਕਿੰਨੇ ਕੁ ਸਿੱਖਾਂ ਦੇ ਘਰ ਸਨ ਇੱਥੇ? ਇਹ ਤਾਂ ਸਿੱਖਾਂ ਸਾਰਾ ਪਿੰਡ ਹੀ ਸਿੱਖਾਂ ਦਾ ਸੀ। ਸਾਰੇ ਆ ਕਮੀਆਂ ਤੇ 4 ਮਰਬੇ ਹੈਗੇ ਸੀ ਮੁਸਲਮਾਨਾਂ ਦੇ। 4 ਮਰਬੇ ਮੁਸਲਮਾਨਾਂ ਦੇ ਸਾਰੇ ਸਿੱਖਾਂ ਦੇ ਸਨ। ਉਹ ਬਿਲਕੁਲ ਇੱਥੋਂ ਦਾ ਸਿੱਖ ਹੀ ਮਿਲ ਕੇ ਜਿਹੜੇ ਬਹੁਤੇ ਬਜ਼ੁਰਗੋ, ਮੁਸਲਮਾਨ ਕਿਹੜੀ ਕਿਹੜੀ ਕੌਮ ਸੀ ਇੱਥੇ? ਹਾਂ, ਮੁਸਲਮਾਨਾਂ ਦੇ ਕਿਹੜੀ ਕਿਹੜੀ ਕੌਮ ਸੀ ਉਦੋਂ ਇੱਥੇ ਆਬਾਦ? ਕੌਣ? ਮੁਸਲਮਾਨ ਕਿਹੜੀ ਜਾਤ ਦੇ ਲੋਕੀ ਇੱਥੇ ਰਹਿੰਦੇ ਹਨ? ਬਿਲਕੁਲ ਤੇ ਤਤਲੇ। ਬਿਲਕੁਲ ਤੇ ਤਤਲੇ ਜਿਹੜੇ ਮੁਸਲਮਾਨ ਨੇ ਜ਼ਿਮੀਂਦਾਰ। ਤੇ ਦੂਜਿਆਂ ਦਾ ਤੈਨੂੰ ਪਤਾ ਲੋਕਾਂ ਦਾ ਜਿਹੜਾ ਕੋਈ ਕਾਰੋਬਾਰ ਕਰਦਾ ਉਹ ਹੀ ਸਹੀ। ਜਿਹੜੇ ਸਿੱਖ ਰਹਿੰਦੇ ਸਨ, ਸਿੱਖ ਜਿਹੜੇ ਇੱਥੇ ਸਰਦਾਰ ਸਨ ਸਿੱਖ, ਉਹਨਾਂ ਜਾਤਾਂ ਕਿਹੜੀਆਂ ਸਨ? ਜਾਤ ਇੱਥੇ? ਹਾਂਜੀ ਹਾਂਜੀ। ਇਹ ਬਿਰਕ, ਚੀਨੇ, ਬਾਜਵੇ, ਤਤਲੇ, ਇਹ ਇਹ ਜਾਤਾਂ ਸੀ ਉਹਨਾਂ ਦੀਆਂ ਸਿੱਖਾਂ ਦੀਆਂ। ਅੱਛਾ। ਹਿੰਦੂ ਵੀ ਆ ਸਾਂ? ਹਿੰਦੂ ਵੀ ਆ ਸਾਂ ਇੱਥੇ? ਕੌਣ? ਹਿੰਦੂ ਹੈਗਾ ਸੀ ਇੱਥੇ। ਹਿੰਦੂ ਹੈਗਾ ਆਪਣਾ ਦੁਕਾਨਦਾਰ ਸੀ ਹਨਸਰਾਜ। ਅੱਛਾ। ਉਹਦਾ ਪੁੱਤਰ ਸੀ ਗੋਪਾਲ ਸਿੰਘ ਤੇ ਕਪੂਰਾ ਸਿੰਘ। ਇੱਕ ਠਾਕਰ ਸਿੰਘ ਸੀ। ਇਹ ਹਿੰਦੂ ਹੀ ਸਨ ਸਾਰੇ। ਹੋਰ ਇੱਥੇ ਉਹ ਬਾਹਮਣ ਹੈਗੇ ਸਨ, ਲੱਭਾ ਬਾਹਮਣ ਤੇ ਇਸ ਤਰ੍ਹਾਂ ਕਰਕੇ 4-5 ਭਰਾ ਸਨ ਉਹ। ਬਜ਼ੁਰਗੋ, ਪਿੰਡ ਵਿੱਚ ਉਦੋਂ ਗੁਰਦੁਆਰਾ ਹੁੰਦਾ ਸੀ? ਗੁਰਦੁਆਰਾ ਹੈ ਸੀ ਉਹਨਾਂ ਦਾ? ਗੁਰਦੁਆਰਾ ਬੜਾ ਵਾਧੂ ਗੁਰਦੁਆਰਾ ਬਹੁਤ ਵੱਡਾ। ਉਹ ਆ ਕੇ ਇੱਕ ਜਿਹਾ ਚੌਂਕ ਹੈ ਨਾ, ਤੇ ਇੱਕ ਦੂਜਾ ਪਿਛਲਾ ਚੌਂਕ ਹੈ, ਉਹਦੇ ਪਿਛਲਾ ਚੌਂਕ ਜਿਹੜਾ ਹੈ ਉੱਥੇ ਸੀ ਬਹੁਤ ਵੱਡਾ ਖੂਹ ਹੁੰਦਾ ਸਨ ਤੇ ਕੋਈ ਨਾਲ ਗੁਰਦੁਆਰਾ ਸੀ। ਅੱਛਾ। ਹੁਣ ਸਿੱਖਾਂ ਦੇ ਨਹਾਉਣ ਨਾਲ ਉਹਨਾਂ ਟੋਟੀਆਂ ਹੀ ਵਿੱਚ ਉੱਥੇ ਬਣਾਏ ਹਨ। ਉਹ ਨੰਗੇ ਥੋੜੇ ਨਹਾਉਂਦੇ ਹਨ, ਕੱਚੇ ਪਾਏ ਪਵਾ ਕੇ ਨਹਾਉਂਦੇ ਸਨ। ਸਹੀ। ਉਦੋਂ ਘਰ ਕਿਵੇਂ ਦੇ ਹੁੰਦੇ ਸਨ ਬਜ਼ੁਰਗੋ? ਘਰ ਉਦੋਂ ਕੱਚੇ ਹੁੰਦੇ ਹਨ ਕਿ ਪੱਕੇ? ਕੱਚੇ। ਘਰ ਕਿਵੇਂ ਦੇ ਹੁੰਦੇ ਹਨ? ਘਰ ਕਿਵੇਂ ਸਨ? ਕਿਵੇਂ ਦੇ ਸਨ? ਕੱਚੇ ਹੁੰਦੇ ਹਨ ਕਿ ਪੱਕੇ?
ਨਹੀਂ ਪੱਕੇ ਘਰ ਸੀ ਇੱਥੇ ਸਿਰਫ 8 ਸਾਲਾਂ ਕਰਾਂਗੇ, ਬਾਕੀ ਕੱਚਾ ਹੀ ਮਕਾਨ ਸੀ ਸਿੱਖਾਂ ਦਾ ਬਹੁਤ ਜ਼ਿਆਦਾ। 8 ਨਵਾਂ ਕਰਾਂਗੇ, ਲੰਬੜਾ ਦਾ ਬੂਟਾ ਸਿੰਘ ਦਾ ਪੱਕਾ ਸੀ, ਲਾਲ ਸਿੰਘ ਦਾ ਪੱਕਾ ਸੀ, ਚੱਕਰ ਸਿੰਘ ਦਾ ਪੱਕਾ ਸੀ, ਹਾਂ ਅੱਗੇ ਬਾਜੀਆਂ ਦਾ ਪੱਕਾ ਸੀ। ਮੁਸਲਮਾਨਾਂ ਦੇ ਵੀ ਕੱਚੇ ਹੀ ਸਨ ਮਕਾਨ ਉਹ ਪੱਕਾ ਕਿਸੇ ਦਾ ਨਹੀਂ ਸੀ। ਕਿ ਬਾਕੀ ਬਜ਼ੁਰਗੋ ਜਦੋਂ ਤੋਂ ਸਿੱਖ ਉੱਜੜ ਕੇ ਗਏ ਨੇ, ਤੁਸੀਂ ਕਿੱਡੇ ਘੁੰਮਦੇ ਸੋ? ਮੈਂ ਹਾਂਜੀ ਮੈਂ ਉਸ ਵੇਲੇ ਵਾਸੀ ਨਹੀਂ 12-13 ਸਾਲਾਂ ਦਾ ਜੀ। 12-13 ਸਾਲ? 12-13 ਸਾਲਾਂ ਦਾ ਮੈਨੂੰ ਸਾਰਾ ਪਤਾ। ਅੱਛਾ, ਤੇ ਪਿੰਡ ਵਿੱਚ ਸਕੂਲ ਹੁੰਦਾ ਸੀ ਉਦੋਂ? ਇਸ ਪਿੰਡ ਵਿੱਚ ਸਕੂਲ ਹੁੰਦਾ ਸੀ? ਸਕੂਲ ਪਹਿਲਾਂ ਸਕੂਲ ਸੀ। ਸਕੂਲ ਜਿੱਥੇ ਬੱਚੇ ਪੜ੍ਹਦੇ ਸਨ? ਬੱਚੇ ਪਹਿਲਾਂ 2 ਜਮਾਤ ਦਾ ਸਕੂਲ ਸੀ ਇੱਥੇ। ਅੱਛਾ, ਪਹਿਲਾਂ ਤਾਂ ਇੱਥੇ ਆਥੇ ਪੜ੍ਹਦੇ ਇੱਥੇ ਹੁੰਦਾ ਸੀ 2 ਪੰਜਾਬ ਦਾ। ਮੇਰਾ ਵੱਡਾ ਭਰਾ ਜਿਹੜਾ ਉਹ ਇੱਥੇ ਪੜ੍ਹਿਆ ਸੀ। ਅੱਛਾ, ਮੁੜ ਕੇ 2 ਜਮਾਤਾਂ ਦਾ ਸਕੂਲ ਉਹੀ ਉੱਥੇ ਪੜ੍ਹ ਗਿਆ ਪੜ੍ਹਾਈ। ਅੱਧ ਵਜੇ ਪਿੰਡ ਦੇ ਵਿੱਚ ਹੁੰਦਾ ਹੈਗਾ ਬੋੜਾ ਆ ਪਾਣੀਆਂ ਆਈਆਂ ਨੇ, ਉੱਥੇ ਚਲਾ ਗਿਆ। ਉੱਥੇ ਨਾ 2 ਜਮਾਤਾਂ ਪੜ੍ਹੀਆਂ ਨੇ। 2 ਜਮਾਤਾਂ ਦਾ ਇੱਥੇ ਸਕੂਲ ਸੀ ਤੇ 6 ਜਮਾਤਾਂ ਦਾ ਬਾਗਾਂ ਵਾਲੀ ਘੜਿਆਲ। ਅੱਛਾ, ਫਿਰ ਮੈਂ ਬਾਗਾਂ ਵਾਲੀ ਘੜਿਆਲ ਤੀਸਰੀ ਚਲਾ ਗਿਆ। ਫੁੱਲਰਵਾਂ ਹੈਗਾ ਸੀ 4 ਜਮਾਤ ਦਾ ਸਕੂਲ। ਬਾਡੀ ਕੇ ਸਟੇਸ਼ਨ ਤੇ ਹੈਗਾ ਸੀ 8 ਜਮਾਤਾਂ ਦਾ ਸਕੂਲ, ਉਹ ਮਿਡਲ ਸੀ। ਮੈਨੂੰ ਸਾਰਾ ਪਤਾ। ਹਾਂ, ਤੇ ਬਾਬੇ ਸਕੂਲ ਵਿੱਚ ਮਾਸਟਰ ਕਿਹੜਾ ਹੁੰਦਾ ਸੀ ਭਲਾ? ਮਾਸਟਰ ਕਿਹੜਾ ਸੀ, ਸਿੱਖਾਂ ਦਾ ਸੀ ਕਿ ਮੁਸਲਮਾਨਾਂ ਦਾ? ਮੁਸਲਮਾਨ ਤੇ ਮਾਸਟਰ ਘੱਟ ਵੱਧ ਸੀ, ਹੈ ਜੀ ਕੋਈ ਨਾ। ਬਾਹਮਣ ਤੇ ਹਿੰਦੂ ਤੇ ਸਿੱਖ ਹੀ ਸਨ। ਇੱਥੇ ਬੇਲਾ ਸਿੰਘ ਸੀ ਮਾਸਟਰ ਜਿਹੜਾ ਹੁੰਦਾ ਇੱਥੇ 2 ਦਿਨ ਬਾਬਾ। ਜਦੋਂ ਮੈਂ ਉੱਥੇ ਪੜ੍ਹਿਆ ਉਹ ਨੇਵਰਾ ਸੀ ਮੁੰਡੇ ਬੰਦੇ ਮਾਸਟਰ ਦੇ ਨਾਲ। ਅੱਛਾ, ਉਹਦਾ ਨੇਵਰਾ ਸੀ। ਤੇ ਜਿੱਥੇ ਬਾਬਾ ਨੂੰ ਪੰਜਾਬ ਗਿਆ ਉੱਥੇ ਹਰ ਮਾਸਟਰ ਸੀ ਗਾਲੂ ਰਾਮ। ਬਾਬਾ ਜੀ ਪੰਜਾਬ ਦਾ ਗਾਲੂ ਰਾਮ ਸੀ। ਅੱਛਾ ਅੱਛਾ। ਹਾਂ, ਤੁਹਾਡੇ ਕੋਈ ਯਾਰ ਬੇਲੀ ਕੋਈ ਨਹੀਂ ਕਲਾਸ ਫੈਲੋ ਸਿੱਖਾਂ ਦੇ? ਸਿੱਖਾਂ ਦੇ ਮੁੰਡੇ ਕੋਈ ਬੇਲੀ ਆ ਨਾਲ ਪੜ੍ਹਦੇ? ਸਾਡੇ ਪੜ੍ਹਦੇ ਸਨ। ਕੀ ਨਾਮ ਸੀ ਉਹਨਾਂ ਦੇ? ਇੱਕ ਦਾ ਨਾਂ ਕਾਲਾ ਸਿੰਘ ਸੀ, ਇੱਕ ਦਾ ਨਾਂ ਹੈਗਾ ਸੀ ਕਰਤਾਰ ਸਿੰਘ। ਅੱਛਾ, ਇਸ ਉਤਰਵਾ 4 ਮੁੰਡੇ ਅਸੀਂ ਹੈਗੇ ਸਨ 3 ਮੁੰਡੇ ਮੁਸਲਮਾਨ। ਤੇ 4-5 ਮੁੰਡੇ ਅਸੀਂ ਮੁਸਲਮਾਨ ਰਹੇ। ਇੱਕ ਲੜਕਾ ਦਾ ਸੀ ਸ਼ਰੀਫ, ਇੱਕ ਹੈਗਾ ਸੀ ਅਹਿਮਦ ਦੇ ਰੱਖਿਆ 2 ਸਨ। ਤੇ ਇੱਕ ਮੈਂ ਸੀ, ਇੱਕ ਆ ਸਾਹਮਣੇ ਘਰ ਇੱਥੇ ਹੈਗਾ ਅਕਬਰ ਕਸ਼ਮੀਰੀ, ਇੱਕ ਇਹ ਸੀ, ਇੱਕ ਲੋਹਾਰ ਸੀ ਬਸ਼ੀਰ। ਅਸੀਂ ਪ੍ਰਾਇਮਰੀ ਮੁਸਲਮਾਨ ਰਹੇ ਤੇ ਬਾਕੀ ਸਿੱਖਾਂ ਦੇ ਜਾਂਦੇ ਸਨ ਇੱਥੋਂ। ਸਹੀ। ਹੋਰ ਕੋਈ ਸਿੱਖਾਂ ਦੇ ਨਾਂ ਯਾਦ ਨੇ ਤੁਹਾਡੇ ਪਿੰਡ ਦੇ? ਹੋਰ ਜਿਹੜੇ ਸਿੱਖ ਜਿਨ੍ਹਾਂ ਦੇ ਨਾਂ ਯਾਦ ਨੇ ਦੱਸੋ। ਹਾਂ, ਨਾਂ ਤਾਂ ਬੜੇ ਯਾਦ ਨੇ। ਕਿ ਦੱਸੋ ਕਿਹੜੇ ਨਾਂ? ਜਿਹੜਾ ਬੂਟਾ ਸਿੰਘ ਨੰਬਰਦਾਰ ਸੀ ਨਾ, ਹਾਂਜੀ, ਉਹਦੇ ਬਾਪ ਦੇ ਨਾਂ ਸੀ ਵੀਰ ਸਿੰਘ। ਅੱਛਾ। ਹਾਂ, ਤੇ ਬੂਟਾ ਸਿੰਘ ਦਾ ਪੁੱਤਰ ਸੀ ਆਪਣਾ ਵੀਰ ਸਿੰਘ ਦੇ ਪਹਿਲੇ ਟੱਬਰ ਵਿੱਚ ਬੂਟਾ ਸਿੰਘ ਨੰਬਰਦਾਰ ਸੀ, ਜਿਹੜਾ ਮੁਰਕੇ ਮੇਰੇ ਸਿੰਘ ਮਰ ਗਏ ਤੇ ਮੁੜ ਕੇ ਹੋਰ ਟੱਬਰ ਕੀਤਾ। ਉਹਦੇ ਨਾਮ ਉਹਦੇ ਚ ਸੀ ਇੱਕ ਨਾ ਬਲਕਾਰ, ਇੱਕ ਨਾ ਹਵੇਲਾ, ਇੱਕ ਨਾ ਸੁੰਦਰ। ਰਾਮਨ ਉਹਦੇ ਚ ਸਨ। ਤੇ ਕੀ ਮਕਸਦ ਤੁਹਾਡਾ ਪੁੱਛਣ ਦਾ? ਬਾਬਾ ਜੀ ਜਿਹੜੇ ਇੱਥੋਂ ਦੇ ਸਿੱਖ ਗਏ ਨੇ ਨਾ ਉੱਜੜ ਗਏ, ਉਹ ਤੁਹਾਡੇ ਯਾਰ ਬੇਲੀ ਸੱਜਣ ਉਹਨਾਂ ਨੇ ਭੇਜਿਆ ਇੱਥੇ। ਜਿਹੜੇ ਇੱਥੋਂ ਗਏ ਨਹੀਂ ਸਿੱਖ, ਜਿਹੜੇ ਇੱਥੋਂ ਸਿੱਖ ਗਏ ਨਾ, ਉਹ ਵੀਡੀਓ ਵੇਖਦੇ ਫਰਾਉਂਦੇ ਨੇ ਸਾਡੇ ਪਿੰਡ ਜਾ ਕੇ। ਜਿਹੜੇ ਸਨ ਉਹ ਚੋਖੇ ਘਰ ਸੀ ਇੱਥੇ ਦਿਲਕਾਂ ਦੇ। ਚੀਨੀਆਂ ਦੇ ਥੋੜੇ ਘਰ ਸੀ, ਇੱਕ ਬਾਜੂਆਂ ਦਾ ਘਰ ਸੀ। ਇਹ ਬਿਲਕੁਲ ਪਈਆਂ ਨੇ ਨੇ ਸਾਰਾ ਬਾਗਾਂ ਵਾਲੀ ਕਲਿਆਲੇ ਸਾਰੇ ਬਿਲਕੁਲ ਦੇ ਨੇ। ਜਿਹੜੇ ਗੁਜਰਾਣੇ ਤੋਂ ਆਏ ਨੇ ਸਾਰੇ। ਜਦੋਂ ਨਵਾਂ ਪਿੰਡ ਬਣਿਆ ਇਹ ਸੰਗਲਵਾਰ ਸੀ। ਪਹਿਲਾਂ ਗਰੇਨੇ ਦੇ ਵਿੱਚ ਨਹਿਰਾਂ ਕੱਢੀਆਂ ਨੇ ਜੰਗਲ ਦੇ ਵਿੱਚ। ਨਹਿਰਾਂ ਕੱਢੀਆਂ ਤੇ ਫਿਰ ਲੋਕਾਂ ਨੂੰ ਜਿਹਨਾਂ ਦੀਆਂ ਨਹੀਂ ਸਨ ਜ਼ਮੀਨਾਂ ਥੋੜ੍ਹੀਆਂ ਹਨ ਉਹਨਾਂ ਫਿਰ ਐਲਾਨ ਕੀਤਾ ਤੇ ਫਿਰ ਇਹ ਪਿੰਡ ਅੱਗੋਂ ਬਣੇ ਨੇ ਸਾਰੇ। ਆ ਜਿੰਨੇ ਪਿੰਡ ਨੇ ਨਾ ਇੱਥੇ ਬਾਗਾਂ ਵਾਲੀ ਜਾਂ ਫੁੱਲਰਵਨ ਜਿਹੜੀ ਉਹ ਪੁਰਾਣੀ ਬਾਗੀ ਹੈ, ਉਹ ਪੁਰਾਣਾ ਹੈ, ਉਹ ਪਹਿਲਾਂ ਦਾ ਹੀ ਹੈ।
ਆਪਾਂ ਪਿਆ ਸਾਡੇ ਪਿੰਡ ਤੋਂ ਲੱਗ ਕੇ ਨਵੇਂ ਪਿੰਡ ਆਪਣਾ ਸਾਰੇ ਜਿੰਨੇ ਪਿੰਡ ਨੇ ਸਾਰੇ ਆਏ ਨੇ ਪਿੱਛੋਂ ਆ ਸਰਹੱਦ ਦੇ ਉੱਤੇ ਪਿੰਡ ਸਾਡਾ। ਇਹ ਤੋਂ ਪਹਿਲਾਂ ਜਿਹੜਾ ਨਾ ਪੁਰਾਣੀ ਬਾਗੀ ਉਹ ਜਾਣਿਆ ਉਹਨਾਂ ਦੀਆਂ ਨਾ ਗਲੀਆਂ ਪਿੰਡਾਂ ਦੀਆਂ ਛੋਟੀਆਂ ਛੋੜੀਆਂ ਨੇ ਜਿੱਥੇ ਬਣਾ ਚੌੜੇ ਬਾਜ਼ਾਰ ਹੋਣਗੇ ਉਹ ਨਵੀਂ ਬਾਗੀ ਸੀ। ਅੱਛਾ ਅੱਛਾ। ਤੇ ਤੋੜ वो जरा मेट्रो में तक जरा ना चौड़े बाजार में पिंडा के हाँ जी हाँ जी बड़े जगह खुले बड़े बाजार में मतलब सीधे ने बिल्कुल बार बार सारा फैसला बाकी भी नवी बाकी की सब ਇੱਥੇ ਕੋਈ ਟੱਪ ਵਗੈਰਾ ਹੈ ਸੀ ਜਿੱਥੇ ਸਾਰੇ ਬਾਬੇ ਇਕੱਠੇ ਬਹਿੰਦੇ ਹੁੰਦੇ ਸਨ? हाँ ਕੋਈ ਟੱਪ ਕੋਈ ਐਵੇਂ ਦਾ ਹੈ ਸੀ ਚਬੂਤਰਾ ਜਿੱਥੇ ਸਾਰੇ ਬਾਬੇ ਇਕੱਠੇ ਬਹਿੰਦੇ ਹੁੰਦੇ ਸਨ ਭੁੱਕਾ ਪੀਂਦੇ ਹੋਣ? कारोबार ਮੈਂ ਕਿਹਾ ਕੋਈ ਬਜ਼ੁਰਗ ਇਕੱਠੇ ਕਿੱਥੇ ਬਹਿੰਦੇ ਸਨ? ਕੋਈ ਟੱਪ ਛੱਪ ਹੈ ਸੀ ਤੇ ਟੱਪ ਜਾਂ ਬੈਠ ਕੱਪ ਕੋ ਤਕੀਆ ਹੈਗਾ ਸੀ ਕੀ ਆਖਦੇ ਹੁੰਦੇ ਨੇ? बंदे से नरगोन सन बोल गए ਹਾਂ ਹਾਂ लेकिन कम बैल कच्ची ही फिर रात में 12 बजे तक बंदे सन लोग। ਅੱਛਾ। ਉਹ ਸਿੱਖਾਂ ਦੇ ਖੂਹ ਨਹੀਂ ਸਨ ਹੈ ਬਾਹਰ ਪੈਲੀਆਂ ਵਿੱਚ? हाँ ਸਿੱਖਾਂ ਦੇ ਖੂਹ ਹੁੰਦੇ ਹਨ ਬਾਹਰ ਪੈਲੀਆਂ ਵਿੱਚ? बाहर पैलियां थी। ਹਾਂਜੀ ਹਾਂਜੀ ਖੂਹ हाँ ਖੂਹ ਪੈਲੀਆਂ ਚ ਹੁੰਦੇ ਆ ਸਿੱਖਾਂ ਦੇ। ਹਾਂਜੀ वो सारे इको रह गया ही मेरे से वेखण दे विच चलदा। ਅੱਛਾ। बाकी बूटा सिंह लंबड़ा भी खूब है सी ਹਾਂ ਹਾਂ ते होर एक वेरका दा खूह है सी मुसलमान मेरे ने मंदिर कड़िया पंजाब वाले बने ਅੱਛਾ ਅੱਛਾ। एक उन्हां दा खूह सी ये दो को बाग में सा बाकी छड्डा ਬਾਬਾ ਜੀ ਨੇ ਕੌਡੀ ਕੁੜੀਆਂ ਖੇਡਦੇ ਨੇ ਹਾਂ ਮੁਸਲਮਾਨ हाँ ਕੌਡੀ ਛੋਟੀ ਖੇਡਦੇ ਹਨ ਮੁੰਡੇ ਆਪਣੇ ਪਿੰਡ ਦੇ बड़े ਮੁਸਲਮਾਨਾਂ ਦੇ ਸਿੱਖਾਂ ਦੇ। सिखा दा ही खेलते हैं मुसलमानों दे खेलते हैं। ਨਾਂ ਦੱਸ ਦੋ ਕਿ ਯਾਦ ਹੈ ਕਿਹੜਾ ਕਿਹੜਾ ਖੇਡਦੇ ਆ? एक आज घर इस साल तो प्लेयर बंदा ही नजर कश्मीरी ਮਤਲਬ ਕਸ਼ਮੀਰੀ। नजर कश्मीरी ਅੱਛਾ। एक शेर तकला ਹੂੰ एक शफी नाई सिखा दे एक जगीर सिंह ਹੂੰ एक अपना बूटा सिंह का मुंडा है निधान सिंह ते एक ना कपूरा झब्बर नूं कहंदे हन। ਹੂੰ 5-7 मुंडे 10 मुंडे पूरी टीम शेर था विद्या चल ਮਰੀਦ ਸ਼ੇਰ ਨਹੀਂ ਹੁੰਦਾ ਤਾ ਚੰਗੇ ਖੇਡਦੇ ਸਨ ਹੈਂ? हाँ ਚੰਗੇ ਪਲੇਅਰ ਸਨ ਹੈਂ? बड़े प्लेयर अग्रगढ़ की बड़ी टीम भारी सी वो चंगे थे। ਹਾਂਜੀ अग्रगढ़ भी साढ़े लड़के लगते रहते थे। ਹਾਂ ਬਾਬਾ ਜੀ ਕੋ ਸ਼ਾਦੀ ਵਿਆਹਾਂ ਦੇ ਕੋ ਆਪਸ ਸੱਦਦੇ ਹੈ ਦੂਸਰੇ ਨੂੰ ਕਿ ਨਹੀਂ? हाँ ਕੋਈ ਸ਼ਾਦੀ ਵਿਆਹ ਹੁੰਦੇ ਸਨ ਤੇ ਆਪਸ ਚ ਕੋਈ ਵਰਤੋਂ ਭਾਜੀ ਹੁੰਦੀ ਸੀ ਸਿੱਖਾਂ ਨਾਲ ਜਾਂ ਮੁਸਲਮਾਨਾਂ ਨਾਲ ਆਪਸ ਚ? बड़े सारे थे शादी ब्याह के बच्चे सारे इकट्ठे हो जाते थे। ਸ਼ਾਦੀ ਵਿਆਹ ਹੁੰਦੇ ਹੁੰਦੇ ਹਨ। ਜ਼ਮਾਨਾ ਕਿਹੜਾ ਕਹਿੰਦਾ ये जरा नंबर सी ना बूटा सिंह ਹਾਂਜੀ ਹਾਂਜੀ ਉਹਦੇ ਘਰ ਦੇ ਨਾਲ ਹੈਗਾ ਸੀ ਸੁੱਚਾ ਸਿੰਘ ਦਾ ਘਰ ਅੱਛਾ। ਉਹੀ ਮਰਬੇ ਦੇ ਮਾਲਕ ਸਨ ਤੇ ਇਹ ਬੂਟਾ ਸਿੰਘ ਤੇ ਹੈਗਾ ਸੀ ਦੋ ਢਾਈਆਂ ਮਰਬਿਆਂ ਦੇ ਮਾਲਕ ਮਰਬਾ ਮਾਲਕ ਤੇ ਵੀ ਮਾਲਕ ਦਾ ਤੇ ਮਰਬਾ ਵੀ ਮਿਲਿਆ ਸੁਣਨਾ ਪਾ ਤੇ ਘੋੜੀ ਪਾ ਮੇਰੇ ਦੇ ਮਾਨਨ ਦੇ ਵਿੱਚ ਘੋੜੀ ਜਿਹੜੀ ਹੈ ਨਾ ਉਹ ਫਿਰ ਅਸਤਬਲ ਹੈਗਾ ਸੀ पक्के डले बगड़े ते सवाल से वो ना फिर मेरी घोड़ी मिला के लाने फिर जड़ी खतरे का खतरा जमना ना वो अंग्रेज ले जाना घोड़ी जड़ी ये लंबन उन्हें जाकर देती अंग्रेज ने। अच्छा हाँ सही ਬਿਲਕੁਲ ਤੇ ਉਹਦਾ ਕਣਕ ਕੋਣ ਕਿੱਥੋਂ ਭਿਆਉਂਦੇ ਸੀ ਵਿੱਚ ਹੈ ਸੀ ਮਸ਼ੀਨ ਕੋ ਪਿੰਡ ਚ? हाँ ਪਿੰਡ ਵਿੱਚ ਕੋਈ ਖਰਾਸ ਖਰੂਸ ਹੈ ਸਾ ਖਰਾਸ? एक खरास सन 8-9 ਅੱਛਾ 8-9 खड़े सन सारे पिंड च। ਸਹੀ ਹੈ। ਮੁਸਲਮਾਨਾਂ ਦੇ ਸਨ? हाँ मुसलमानों ਸਿੱਖਾਂ ਦਾ ਕੋਈ एक है गाय सिखा का ਉਹ ਕਿਹਦਾ ਸੀ ਭਲਾ? वो मतलब बेला सिंह सी उन्होंने के नाम ਵੇਲਾ ਸਿੰਘ ਉਹਨਾਂ ਦਾ ਸੀ। ते सरहन सिंह दो भरा सन वो करने पास उन्होंने का ही इको सिखा का ही बाकी ਜਿਹੜੇ 4-5-6 ਸਨ ਨਾ ਮੁਸਲਮਾਨਾਂ ਦੇ ਉਹ ਮਗਰਲੇ ਬਾਜ਼ਾਰ ਦੇ ਵਿੱਚ 4-5 ਹੈਗੇ ਸਨ
ਖਰਾਸ ਤੋਂ ਬੜੇ ਸਿੱਖ ਨੇ। ਬਜ਼ੁਰਗੋ ਜਦੋਂ ਈਦ ਆਉਂਦੀ ਸੀ ਆਪਣੀ ਵੱਡੀ ਈਦ, ਹਾਂ ਜਦੋਂ ਆਪਣੀ ਈਦ ਆਉਂਦੀ ਸੀ ਵੱਡੀ, ਆਹੋ ਕੁਰਬਾਨੀ ਤੋਂ ਤਾਂ ਨਹੀਂ ਲਗਾਈ ਹੁੰਦੀ, ਕੁਰਬਾਨੀ ਤੋਂ ਕੁਰਬਾਨੀ ਕਰਦੇ ਸੀ ਗਾਂ ਕਰਨ ਦਿੰਦੇ ਹੁੰਦੇ ਸਾਂ। ਬਿਲਕੁਲ ਗਾਂ ਨਹੀਂ ਸੀ ਕਰਨ ਦਿੰਦੇ, ਅੱਛਾ ਗਾਂ ਨਹੀਂ ਸੀ ਕਰਨ ਦਿੰਦੇ। ਅੱਛਾ ਅੱਛਾ, ਹਾਂ, ਛੋਟਾ ਭਾਲੂ ਬੱਕਰਾ ਛੱਤਰਾ ਉਹ ਕਰਦੇ ਹੋ। ਗਾਂ ਦਾ ਉਹ ਤਾਂ 50-70 10 ਰੁਪਈਆਂ ਦਾ ਛੱਤਰਾ ਬੱਕਰਾ ਆ ਜਾਂਦਾ ਸੀ, ਕਿੱਡਾ ਸਾਰਾ। ਹਾਂ ਆ ਸਾਡੇ ਲਾਗੇ ਗਰਵਾਂ ਵਾਲਾ ਪਿੰਡ ਹੈ, ਗਰਵਾਂ ਵਾਲਾ, ਹਾਂਜੀ ਹਾਂਜੀ। ਉਹ ਸਾਰਾ ਮੁਸਲਮਾਨਾਂ ਦਾ ਸੀ। ਹੂੰ। ਉੱਥੇ ਲੋਕ ਨਾ ਕਰ ਲੈਂਦੇ ਹੈ, ਗਾਂ ਵੀ ਕੱਟੇ ਦੀ ਬਣਾ ਸਭ ਕੁਝ ਕਰ ਲੈਂਦੇ ਸਨ। ਆਹ ਸਰੀਰ ਜੂ ਸੀ। ਹਾਂ, ਉਹ ਮੁਸਲਮਾਨਾਂ ਦਾ ਸਾਰਾ ਪਿੰਡ ਸੀ। ਹਾਂਜੀ ਸਹੀ ਹੈ। ਸਿੱਖਾਂ ਦਾ ਜਿਹੜਾ ਪਿੰਡ ਵੀ ਜਿਹਦੇ ਵਿੱਚ ਸਿੱਖ ਨੇ ਨਾ ਅੱਗੇ ਬਚਾਉਂਦੇ, ਉੱਥੇ ਨਹੀਂ ਸੀ ਹੁੰਦਾ ਕਰਨ ਦੇ। ਫੈਸਲੇ ਕਰਦਾ ਕੋਨੇ ਨਾਲ ਇਸ ਮਾਹੌਲ ਤੇ ਗੱਲ ਹੀ ਨਹੀਂ ਸੀ। ਹੁਣ ਤੇ ਗਾਂ ਤੇ ਸਭ ਕੁਝ ਕਰ ਰਿਹਾ ਨਾ, ਹਾਂਜੀ ਕੋਈ ਗਾਂ ਦੇ ਇੱਕ ਕੁਰਬਾਨੀ ਦੇਣਾ ਨਹੀਂ ਸੀ ਹੈਗਾ। 50-70 ਰੁਪਈਆ ਪਿੱਛੇ ਪੂਰਾ ਭਾਰੂ ਚੰਗਾ ਮਿਲ ਜਾਣਾ। ਹਾਂ, ਉਦੋਂ ਇਹ 5-7 ਰੁਪਏ ਵੀ ਤਾਂ ਬੜੇ ਔਖੇ ਇਕੱਠੇ ਹੁੰਦੇ ਸੀ। ਤੇ ਗਾਂ ਦੇ ਸਾਡੇ ਸਿਰ ਰਲਣ ਦਾ ਫੇਰ ਬਣਦਾ ਹੈ ਨਾ। ਹਾਂਜੀ ਬਾਬਾ ਜੀ, ਉਦੋਂ ਦੁੱਧ ਦੋਧੀਆਂ ਨੂੰ ਦਿੰਦੇ ਹੁੰਦੇ ਹੋ ਕਿ ਨਹੀਂ? ਹਾਂ, ਉਦੋਂ ਵੀ ਦੁੱਧ ਦੋਧੀਆਂ ਨੂੰ ਦਿੰਦੇ ਹਾਂ ਕਿ ਨਹੀਂ, ਮੁੱਲ ਵੇਚਦੇ ਹਾਂ ਦੁੱਧ? ਹਾਂ ਕਿੱਥੇ ਡਾਕਟਰ ਲਗਾ ਵੱਡਾ ਨੰਬਰਦਾਰ ਕਿੱਥੇ ਚਲਾ ਗਿਆ? ਬਾਹਰ ਨੂੰ ਗਿਆ ਘਰ। ਦੋ ਦਿਨ ਨਾਲ ਲੈਂਦੇ ਸਨ ਲੋਕੀ 8 ਰੁਪਏ ਮਾਣ। ਅੱਛਾ ਅੱਛਾ 8 ਰੁਪਏ ਮਾਣ ਤੇ ਉਹ ਖੋਇਆ ਬਣਾ ਕੇ ਤੇ ਲਾਹੌਰ ਜਾ ਕੇ ਘਰ ਦੇ ਆਣ। ਅੱਛਾ ਅੱਛਾ ਇਹ ਉਹ ਸਿੱਖਾਂ ਦੇ ਜ਼ਮਾਨੇ ਤੋਂ ਕੋਈ ਨਹੀਂ ਸੀ ਨਾ ਦੇਖਦਾ। ਅੱਛਾ ਅੱਛਾ, ਬਾਅਦ ਚ ਵੇਚਦੇ ਉਹ ਤੋਂ ਬਾਅਦ ਨਹੀਂ ਸੀ ਨਾ ਦੇਖਦਾ ਕਿ ਉਹ ਲੋਕ ਵੇਚਦੇ ਹੁੰਦੇ ਸਨ। ਜਾਣਦੇ ਹੁਣ ਜਿਹੜਾ ਬੁੱਢਾ ਸਿੰਘ ਨੰਬਰਦਾਰ ਸੀ, ਉਹ 8-9 ਝਾਟੀਆਂ ਦੋਂਦੀਆਂ ਤੇ ਤੂੰ ਮੈਂ ਜਾ ਕੇ ਰੇੜੀਆਂ ਨਾਲ ਲੱਸੀ ਨਾਲ ਦਹੀਂ ਲਿਆਉਣਾ। ਅੱਛਾ ਅੱਛਾ, ਇੰਨੀ ਮੱਝ ਰੱਖੀ ਸਾਨੂੰ। ਆਹੋ, ਤੇ ਘਿਓ ਵੀ ਲੋਕਾਂ ਉਦੋਂ ਸਿੱਖਾਂ ਦੇ ਜ਼ਮਾਨੇ ਦੇ ਘਿਓ ਵਾਲਾ ਕੰਮ ਹੈਗਾ ਸੀ। ਦੁੱਧ ਵਾਲਾ ਕੋਈ ਨਹੀਂ ਸੀ ਇੱਥੇ ਹੈਗਾ। ਦੁੱਧ ਵਾਲਾ ਜਿਹੜਾ ਪਾਕਿਸਤਾਨ ਬਣਿਆ ਸਭ ਕੁਝ ਆਹ ਨੰਬਰਦਾਰ ਜਿਹੜਾ ਹੈ ਛੇਵੀਆਂ ਭੱਟੀਆਂ ਹਨ। 8-9 ਮਣ ਦੁੱਧ ਕਾੜ ਕੇ ਖੋਇਆ ਬਣਾ ਕੇ ਲਾਹੌਰ ਕਰਦਾ ਨੰਬਰਦਾਰ। ਤੁਹਾਡੇ ਵੱਡੇ ਕੀ ਕੰਮ ਕਰਦੇ ਹੁੰਦੇ ਆ? ਤੇਰੇ ਬੇਰੇ ਕੀ ਕਰਦੇ ਹੁੰਦੇ ਸਨ? ਮੇਰਾ ਅੱਬਾ ਧੁਆਈ ਦਾ ਕੰਮ ਕਰਦਾ ਸੀ। ਧੋਬੀ ਸੀ? ਅੱਛਾ ਅੱਛਾ ਜੀ, ਥੋੜਾ ਦੱਸਿਓ ਕਿਵੇਂ ਕਿੱਥੇ ਧੋਂਦੇ ਹਨ ਕੱਪੜੇ ਕਿਵੇਂ ਧੋਂਦੇ ਆ, ਕਿੱਥੇ ਕੋਈ ਸ਼ਾਇ ਬਣੀ ਸੀ ਜਿੱਥੇ ਧੋਂਦੇ ਹਨ? ਕੱਪੜੇ ਪਾਉਣੇ ਆਪਣਾ ਮੇਰਾ ਖਾਲਾ ਹੈ ਕਿ ਨਹੀਂ, ਉਹ ਤੇ ਗਮ ਦੇਣਾ ਸਾਰਾ। ਹਾਂਜੀ ਹਾਂਜੀ ਆ ਛੱਪੜ ਹੁੰਦਾ ਸੀ ਇੱਥੇ, ਛੱਪੜ ਦੇ ਵੀ ਧੋੜਾ ਨੇ ਇੱਥੇ ਵੀ ਛੱਪੜ ਸੀ, ਇੱਕ ਉਧਰ ਛੱਪੜ ਸੀ। ਆ ਨਾਲੀਆਂ ਨੂਲੀਆਂ ਕੋਈ ਨਹੀਂ ਸੀ ਹੈਗੀਆਂ ਪਿੰਡ 'ਚ, ਨਲਕਾ ਕਿਸੇ ਦੇ ਘਰ ਚੱਲ। ਹੁਣ ਸਾਡੇ ਘਰ ਸਾਡੇ ਪਿਓ ਨੇ 19 ਗਲੀਆਂ ਦਾ ਨਲਕਾ ਲਵਾਇਆ, ਉਸ ਵੇਲੇ ਵਧੀਆ 19 ਰੁਪਏ ਦਾ। ਆ ਮਸਜਿਦ ਦੇ ਲਾਗੇ ਮੇਰਾ ਘਰ ਲੱਗ ਰਿਹਾ, ਮੰਨਣ ਮਸਜਿਦ ਬਣੀ। ਤੁਹਾਡੇ ਘਰ ਦੇ ਲਾਗੇ ਕਿਸੇ ਸਿੱਖ ਦਾ ਘਰ ਨਹੀਂ ਸੀ? ਹਾਂ, ਤੁਹਾਡਾ ਗੁਆਂਢੀ ਕੋਈ ਨਹੀਂ ਸੀ ਕੋਈ ਸਿੱਖ? ਸਾਡਾ ਪਿੰਡ ਤੇ ਮੇਰਾ ਪਿੰਡ ਇਹੋ ਹੀ ਹੈ। ਗੁਆਂਢੀ ਗੁਆਂਢੀ ਕੋਈ ਨਹੀਂ ਸਿੱਖ ਨਹੀਂ ਪਰਾਂ ਸਨ? ਪਰ ਉਹ ਅੱਛਾ ਉਹ ਗੱਲ ਇਹ ਬਣੀ, ਮੈਂ ਤੁਹਾਨੂੰ ਦੱਸਣਾ ਕਹਾਣੀ ਸੀ ਹੁਣ ਲੱਗਾ ਪੁਰਾਣੀ। ਅੱਛਾ ਅੱਛਾ ਉਹ ਸਾਡੇ ਇੱਧਰ ਨੇ ਗੱਲ ਸੁਣਾਈ ਸੀ। ਅੱਛਾ ਉਹ ਜਦੋਂ ਇਹ ਆਏ ਨੇ ਸਿੱਖ ਕੇ ਪਿੰਡ ਆਣ ਕੇ ਉਹਨਾਂ ਬਣਾਇਆ। ਅੱਛਾ ਹਰ ਘਰ ਦੇ ਵਿੱਚ ਨਾ ਇੱਕ ਕਮੀ ਦਾ ਜਵਾਰ ਦਾ ਜਾਂ ਕਰਖਾਨ ਦਾ ਜਾਂ ਕੋੜੇ ਦਾ ਰੱਖਣਾ। ਇਹਨਾਂ ਨੇ ਨਾ ਜਿਹੜੀ ਉਹ ਸਕੂਲ ਹੈ ਨਾ, ਹਾਂਜੀ ਉੱਥੇ ਸਕੂਲ ਦੇ ਵਿੱਚ ਖੜਾ ਬਣਾਇਆ ਜਿੱਥੇ ਨਮਾਜ਼ ਪੜ੍ਹਦੇ ਸਨ। ਪਿੰਡ 'ਚ ਨਵੇਂ ਪਿਆ। ਉਹ ਜਿਸ ਵਕਤ ਉੱਥੇ ਨਾ ਉਹਦਾ ਸਾਹਮਣੇ ਘਰ ਸੀ ਨਾ, ਉਹਨਾਂ ਨੂੰ ਢੇੜੀਏ ਕਹਿੰਦੇ ਸਨ। ਅੱਛਾ ਉਹਨਾਂ ਦੀਆਂ ਜਨਾਨੀਆਂ ਕਹਿੰਦੀਆਂ ਨੇ ਅਜ਼ਾਨ ਦੇ ਵਿੱਚੋਂ 2 ਲਫ਼ਜ਼ ਕੱਢ ਦਿਓ ਤੇ 4 ਪਾ ਲਓ। ਹਈਆ ਰਸੋਲਾ ਤੇ ਹਈਆ ਲਲਫਾਲਾ, ਇਹ 2 ਕੱਢ ਦਿਓ ਤੇ ਭਾਵੇਂ 4 ਪਾ ਲਓ। ਇਹ ਰੌਲਾ ਪੈ ਗਿਆ ਇਸ ਗੱਲ ਦਾ ਬਹੁਤ। ਉਸ ਜ਼ਮਾਨੇ ਦੇ ਵਿੱਚ ਵੀਰ ਸਿੰਘ ਸੀ, ਬੂਟਾ ਸਿੰਘ ਦਾ ਪਿਓ ਲੰਬਰਦਾਰ। ਇਹ ਸਾਰੀ ਗੱਲ ਤੋਂ ਚਰਚਾ ਦੀ ਸ਼ੁਰੂ ਹੋਈ। ਹਾਂਜੀ ਇੱਥੇ ਜਿੱਥੇ ਆ ਦੀ ਦੁਕਾਨਾਂ ਨੇ ਇੱਥੇ ਤੱਕ ਕੁਛ ਹੁੰਦਾ ਸੀ। ਅੱਛਾ ਉਹਨੇ ਸੱਦ ਲਿਆ ਉਹਨਾਂ ਨੂੰ ਬੇੜੀਆਂ ਨੂੰ, ਨਾਲ ਬੇਇੱਜ਼ਤੀ ਕੀਤੀ। ਉਹਨਾਂ ਨੇ ਆਖਿਆ ਵੀ ਹਲ ਤੁਹਾਡਾ ਗ੍ਰੰਥ ਹੈ, ਉਹਦੇ 'ਚ ਕੋਈ 4 ਕੱਢ ਕੇ ਹੋਰ ਪਾ ਸਕਦੇ ਹੋ। ਉਹਨੂੰ ਫਿਰ ਸਾਡੇ ਤੈਸ਼ ਆਈ
ਉਹਨੇ ਫਿਰ ਸਾਦਿਕ ਨਾ ਤਹਿਸੀਲਦਾਰ ਦੇ ਪਟਵਾਰੀ ਇਹ ਸਾਰੇ ਜਿਹੜੇ ਮੁਸਲਮਾਨਾਂ ਦੇ ਘਰ ਸਨ ਨਾ ਇੱਕ ਪਾਸੇ ਕਰ ਲਏ ਸੀ ਝਾਂਜਾ ਹੀ ਖੱਟੀ ਵੱਖਰੀ ਕਰ ਲਈ ਕੋਈ ਕੋਲੋਂ ਲਵਾਈ ਮਸਜਿਦ ਕੋਲੋਂ ਬਣਵਾਈ ਲਾ ਲੋਕਾਂ ਨੂੰ ਉਸਨੇ ਸਿੱਖ ਨੇ ਐਡਾ ਚੰਗਾ ਬੰਦਾ ਸੀ ਉਹ ਸਿੱਖ ਨੇ ਤਾਂ ਮਸਜਿਦ ਵੀਰ ਸਿੰਘ ਸੀ ਉਹਦੇ ਨਾਲ ਉਹਨੇ ਆਖਿਆ ਤੁਹਾਡੀ ਗੱਲ ਬਾਜ਼ਾਰ ਦੇ ਵਿੱਚ ਕੋਈ ਸਿੱਖ ਨੰਗੇ ਸਿਰ ਆ ਜਾ ਹਟ ਕੇ ਟਾੜੋ ਮੈਂ ਜਾਣਾ ਮੇਰਾ ਕੰਮ ਜਾਣ ਇਹ ਗੱਲ ਬੰਦਾ ਉਹ ਚਾਹੀਦਾ ਸਿੱਖ ਮੈਂ ਸਾਰੇ ਚੰਗੇ ਸੀ ਤੇ ਮਾੜਾ ਕੋਈ ਨਹੀਂ ਸੀ ਉਹ ਤੇ ਬੁੱਢੀਆਂ ਆ ਗੱਲ ਹਰਾਮ ਤੇ ਨਾ ਗੱਡੀ ਪਰਵਾਜ਼ਾਨ ਵਾਲੀ ਦਸੀ ਹੈ ਉਹਨੇ ਆਖਿਆ ਜੇ ਤੁਸੀਂ ਆਪਣੀ ਮਸਜਿਦ ਬਣਾ ਕੇ ਤੇ ਤੁਸੀਂ ਆਪਣਾ ਦੇਣ ਤੇ ਤੁਹਾਡਾ ਆਜ਼ਾਦੀ ਤੁਹਾਡੇ ਕੋਲ ਜਵਾਨ ਕੀ ਕਰੋ ਕੋਈ ਬੰਦੇ ਨਹੀਂ ਕਿਸੇ ਬਜ਼ੁਰਗੋ ਉਦੋਂ ਸੁਣਿਆ ਕਿ ਜੋ ਸ਼ਾਦੀਆਂ ਹੁੰਦੀਆਂ ਸ਼ਾਦੀਆਂ ਕਿਸੇ ਦੀ ਵੀ ਬੱਚੀ ਦੀ ਸ਼ਾਦੀ ਹੁੰਦੀ ਭਾਵੇਂ ਸਾਈਆਂ ਦੀ ਭਾਵੇਂ ਮੁਸਲਮਾਨਾਂ ਭਾਵੇਂ ਸਿੱਖਾਂ ਦੀ ਬੱਚੀ ਦੀ ਜੋ ਸ਼ਾਦੀ ਹੁੰਦੀ ਸੀ ਆਂਦੇ ਦੁੱਧ ਸਾਰੇ ਬੜੇ ਦਿੰਦੇ ਹੁੰਦੇ ਹਨ ਮੈਂ ਕਿਹਾ ਦੁੱਧ ਤੇ ਮਨਾਂ ਦੇ ਹਿਸਾਬ ਨਾਲ ਸ਼ਾਦੀ ਦੇ ਮਨਾਂ ਦੇ ਹਿਸਾਬ ਨਾਲ ਤੇ ਸਿੱਖ ਵੀ ਘਲਾ ਦਿੰਦੇ ਹਨ ਦੁੱਧ ਹੋਣੇ ਨਹੀਂ ਲੱਭਦਾ ਇਹ ਸਿੱਖ ਵੀ ਘਲਾਉਂਦੇ ਹੁੰਦੇ ਹਨ ਦੁੱਧ ਕਿ ਨਹੀਂ ਚੁਆ ਕੇ ਜਦੋਂ ਕਿਸੇ ਬੱਚੀ ਦੀ ਸ਼ਾਦੀ ਹੁੰਦੀ ਸੀ ਸਿੱਖ ਵੀ ਦੁੱਧ ਘਲਾਉਂਦੇ ਹੁੰਦੇ ਹਨ ਚੋਕੇ ਕਿ ਨਹੀਂ ਉਹ ਆਪਸ ਵਿੱਚ ਬੇਵਾਰ ਬੰਦੇ ਸੀ ਉਹਨਾਂ ਦੇ ਕੋਲ ਉਹਨਾਂ ਦੁੱਧ ਕੀ ਕਰਨਾ ਸੀ ਮੁਸਲਮਾਨਾਂ ਦੇ ਕਿਸੇ ਗਰੀਬ ਦੀ ਬੱਚੀ ਦੀ ਸ਼ਾਦੀ ਹੁੰਦੀ ਮੁਸਲਮਾਨ ਦੇ ਬੈਸਣ ਬਿਲਕੁਲ ਜਦੋਂ ਮੁਸਲਮਾਨ ਦਾ ਕਿਸੇ ਬੱਚੇ ਦੀ ਸ਼ਾਦੀ ਹੈ ਨਾ ਬੜਾ ਦੁੱਧ ਨਹੀਂ ਦਿੰਦੇ ਸਨ ਯਾਨੀ ਸਹੀ ਵਰਤੋਂ ਭਾਜੀ ਸਾਰਿਆਂ ਦੀਆਂ ਸਹੀ ਰਹਿੰਦੇ ਸਾਰੇ ਮਤਲਬ ਕਾਰਨ ਚੰਗੀ ਸੀ ਲੜਾਈ ਲੁੜੀ ਤੇ ਨਹੀਂ ਕਦੀ ਹੋਈ ਆਪਸ ਵਿੱਚ ਲੜਾਈ ਇੱਥੇ ਹੋਈ ਹੈ ਇੱਕ ਬਹੁਤ ਬੜੀ ਵੱਡੀ ਅੱਛਾ ਉਹ ਕਿਹੜੀ ਉਹ ਇਹ ਆ ਬਈ ਬੁੱਟਾ ਸਿੰਘ ਨੰਬਰ ਦਾ ਘਰ ਐਸ ਬੰਨੇ ਆ ਅੱਛਾ ਚੌਂਕ ਛੱਡ ਕੇ ਗਿਆ ਇਸ ਬੰਨੇ ਸੁੱਚਾ ਸਿੰਘ ਦਾ ਘਰ ਹੈ ਇਹ ਨੰਬਰਦਾਰ ਬੁੱਟਾ ਸਿੰਘ ਦਾ ਇੱਕੋ ਪੁੱਤਰ ਸੀ ਦਾਨੂ ਉਹਦੇ ਘਰ ਪੁੱਤਰ ਹੋਇਆ ਤੇ ਉਹਨਾਂ ਲੋਈ ਸੀ ਅੱਛਾ ਉਦੋਂ ਲੜਾਈ ਹੋਈ ਹੈ ਤੇ ਜਿਹੜਾ ਸੁੱਚਾ ਸਿੰਘ ਨੇ ਇੱਥੇ ਮਾਰ ਗਿਆ ਹੁਣ ਉਹ ਇੱਥੋਂ ਮਰਾ ਸੀ ਗਿਆ ਸੀ ਸਾਡੇ ਕਿ ਕੜੀਆਂ ਕੁੜਾਂ ਦੇ ਇੱਥੇ ਜਿੱਥੇ ਬੈਠੇ ਆ ਜਾ ਕੇ ਇੱਕ ਪਾਣੀ ਕਲਾ ਬੈਠੇ ਆ ਇੱਕ ਡਰਾਚਰ ਪਿੰਡ ਦਾ ਨਾਮ ਉੱਥੇ ਬੈਠੇ ਆ 15 ਬੰਦੇ ਉੱਥੇ ਕਰ ਲਓਗਾ ਉਹਨੂੰ ਉਸ ਇੱਕ ਕਤਲ ਤੋਂ ਤੇ ਪ੍ਰੀ ਕੋ ਪੈਂਦਾ ਜਾਣਾ ਤੇ ਜਾ ਕੇ ਉਹਨਾਂ ਦਾ ਮਾਰਨਾ ਇਹ ਉੱਥੇ ਪੋਜੀਸ਼ਨ ਬਣੀ ਹੈ ਦੋਸਤਾਂ ਨੇ ਜਾ ਕੇ ਇੱਥੇ ਆਇਆ ਸੀ ਬੂਟਾ ਸਿੰਘ ਦਾ ਪੁੱਤਰ ਉਹ ਦਾਨੂ ਦਾ ਪੁੱਤਰ ਜਿਹੜਾ ਅੱਛਾ ਆਇਆ ਸੀ ਤੇ ਪਿੰਡ ਇੱਥੇ ਆਇਆ ਸੀ ਹੋਰ ਵੀ ਆ ਜੰਗੇ 4-5 ਸਿੱਖ ਆਇਆ ਇੱਥੇ ਬਜ਼ੁਰਗੋ ਤੁਹਾਡੇ ਬਾਅਦ ਜਿਹੜੇ ਤੁਹਾਡੇ ਅੱਬਾ ਕੱਪੜੇ ਧੋਣੇ ਧੋਬੀ ਸਨ ਕੱਪੜੇ ਧੋਂਦੇ ਸਨ ਤੇ ਉਹ ਨਗਦ ਪੈਸੇ ਲੈਂਦੇ ਹਨ ਜਾਂ ਕੁਛ ਮਾਈ ਹੁੰਦਾ ਹਿਸਾਬ ਉਹ ਹਾੜੀ ਸੋਨੀ ਦੇ ਸਨ ਸਾਰਿਆਂ ਦੇ ਧੋਂਦੇ ਆ ਕੱਪੜੇ ਹਾੜੀ ਸੋਨੀ ਮੁਸਲਮਾਨਾਂ ਸਿੱਖਾਂ ਦੇ ਸਾਰੇ ਕੱਪੜੇ ਹੁਣ ਤੱਕ ਦੇਖ ਨਾ ਘਰ ਦੇ ਤੇ ਮਸ਼ੀਨਾਂ ਸਭ ਕੁਝ ਉਹਨਾਂ ਪਹਿਲਾਂ ਲੋਕੀ ਧੋ ਲੈਂਦੇ ਆ ਉਦੋਂ ਖੱਦਰ ਸੀ ਜਿਹੜਾ ਇਹ ਖੱਦਰ ਬਣਾਉਂਦੇ ਹੁੰਦੇ ਸਨ ਉਹ ਖੱਦਰ ਦੇ ਕੱਪੜੇ ਚਾਦਰ ਵੀ ਕਮੀਜ਼ ਵੀ ਚਾਦਰ ਵੀ ਕਿਸੇ ਸਿੱਖ ਨੇ ਜੋ ਕੱਪੜੇ ਜਿਹੜੇ ਨਾ ਹੁਣੇ ਮੁੱਲ ਦੇ ਉਦੋਂ ਅੰਗਰੇਜ਼ ਦਾ ਜ਼ਮਾਨਾ ਸੀ ਤਾਂ ਉਸ ਵੇਲੇ ਕੱਪੜਾ ਅੰਗਰੇਜ਼ੀ ਗੱਲੇ ਆਉਂਦੇ ਸਨ ਉਹ ਇਹਨਾਂ ਗਾਹ ਪਈਆਂ ਤੇ ਇਹਨਾਂ ਲੀਡਰਾਂ ਨੇ ਨਾ ਬੰਦ ਕਰ ਦਿੱਤਾ ਉਹਨਾਂ ਆਖਿਆ ਤੁਸੀਂ ਆਪਣਾ ਕੱਟ ਕੇ ਕੱਪੜਾ ਤੇ ਇਹ ਖਾਓ ਪਾਓ ਇਹਨਾਂ ਅੰਗਰੇਜ਼ਾਂ ਦੀ ਕੋਈ ਸ਼ੈ ਨਾ ਵਰਤੋ ਤਰੀਕਾਂ ਚੱਲਦੀਆਂ ਹਨ ਸਹੀ ਉਧਰੋਂ ਗਾਹ ਪਈ ਸੀ ਇਹ ਪ੍ਰਕਾਰ ਦੇ ਆਲਮ ਸੀ ਅਸਲ ਬੁਨਿਆਦ ਜਿਹੜੀ ਸਾਡੀ ਹੈ ਨਾ ਮੁਸਲਮਾਨਾਂ ਦੀ ਸਾਡੇ ਸੈਯਦ ਅਹਿਮਦ ਖਾਨ ਜਿਹੜਾ ਨਾ ਅਲੀਗੜ੍ਹ ਸਕੂਲ ਉਹਨੇ ਖੋਜਿਆ ਸੀ ਅੰਗਰੇਜ਼ੀ ਦਾ ਅੰਗਰੇਜ਼ੀ ਪੜ੍ਹਾਈ ਹਿੰਦੂਆਂ ਨੇ ਮੁਸਲਮਾਨਾਂ ਨੇ ਸਾਰਿਆਂ ਨੂੰ ਤਾਂ ਅੰਗਰੇਜ਼ਾਂ ਨਾਲ ਗੱਲ ਕਰਨ ਜੋਗਾ ਉਹਨਾਂ ਕੀਤਾ ਇਹ ਕਾਦਰ ਦਾ ਜਿਹੜਾ ਕਾਦਿਆ ਦਾ ਇਹ ਵੀ ਕਾਂਗਰਸ ਸੀ ਪਹਿਲਾਂ ਅੱਛਾ ਸੰਨ 1905 ਦੇ ਵਿੱਚ ਨਾ ਇਹਨੇ ਫਿਰ ਡਾਕਟਰ ਇਕਬਾਲ ਨੇ ਆਖਿਆ ਅੱਗੇ ਗੁਲਾਮ ਮੈਂ ਨਾ ਅੰਗਰੇਜ਼ ਦੇ ਰਹੇ ਹਾਂ ਫਿਰ ਹੁਣ ਹਿੰਦੂਆਂ ਦੇ ਰਹਿਣਾ ਤੇ ਆਪਣੀ ਪ੍ਰੀਤ ਵੱਖਰੀ ਚਲਾ ਇਹਨੇ ਫਿਰ ਵੱਖਰੀ ਚਲਾਈ ਉਹਨਾਂ ਨੇ ਕਾਮਯਾਬੀ ਦੇਖ ਰਹੇ ਨੂੰ ਡਾਕਟਰ ਇਕਬਾਲ ਦਾ ਤੇ ਸਾਡੇ ਸਈਆ ਮੰਦਰਾਂ ਦਾ ਅਨੋੜੇ ਨੇ ਮੇਰੇ ਆ ਕੇ 75 ਮੈਂ ਦੇਖਿਆ ਹਾਂਜੀ ਉੱਥੇ ਫੋਟੋ ਨਹੀਂ ਹੈਗਾ ਚਾਰੇ ਬੰਦੇ ਤੇ ਉਹ ਬੰਦਿਆਂ ਦੀਆਂ ਫੋਟੋ ਹੈ ਨਾ ਬਾਬੇ ਉਹ ਵੇੜਾ ਉਹ ਚੰਗਾ ਹੁੰਦਾ ਹੀ ਕੋਣ ਵਾਲਾ
ਵੇਲਾ ਤੁਹਾਡਾ ਦੌਰ ਚੰਗਾ ਸੀ ਕਿ ਹੁਣ ਦਾ? बिना के ਦੌਰ ਤੁਹਾਡਾ ਸਹੀ ਸੀ ਕਿ ਹੁਣ ਵਾਲਾ ਸਹੀ ਹੈ ਟਾਈਮ? बहन मियाँ वो बादशाह बंदे सन, ऐसे मजदूर बंदे सन, वो टाइम के आपे हम उन्हें भी सन के सारे ਜ਼ਮਾਨਾ बाकी नहीं जमाना वो ठीक सी कि ਹੁਣ ਵਾਲਾ मैं कहने और सिखा मुसलमानों के चार घर, चार नंबर गए सिखा की मार मुसलमान की मार की उत्तर के पास उन्होंने घर ने कुछ वेरकां के घर तो कोई पता नहीं आते बाबा जी उधर शर्म आई आ किवें दा हुंदा सी शर्म याद बड़ा चंगा ते हुण या हर एक ने सिख भी जरा मेरी धी है तो उन्होंने मेरी धी मेरी धी समझी और ये है बहुत ज्यादा इस या बड़ा हर चीज बड़ा बाबा जी फिर वो किवें आपस में जिन्हें मर्जी कर किसी बंदे ने पागल नहीं करते ਤੇ ਕਿਵੇਂ ਨਿਕਲੇ ਫਿਰ ਕਿਵੇਂ ਗਏ ਇਥੋਂ ਕਿਹੜੇ ਟਾਈਮ ਕਿਵੇਂ ਨਿਕਲੇ ਸਰ ਤੋਂ ਕਿਹੜੇ ਟਾਈਮ ਪਿੰਡ ਦੇ ਸਿੱਖ ਜਿਹੜੇ ਕਿਵੇਂ ਗਏ ਚੜ੍ਹਦੇ ਖਿਆਲ ਇਹਨੇ ਤਾਂ 700 ਰੁਪਏ ਹਾਂਜੀ ਤਾਂ ਕੰਮ ਬਣਿਆ ਸੀ ਕੰਮ ਬਣਿਆ ਸੀ ਉਹਨਾਂ ਦਾ ਇਹ ਥੋੜਾ ਤੇ ਜਾਗੋ ਤੇ ਬੈਠ ਨਹੀਂ ਨਾ ਪੂਰਾ ਆਪਣੇ ਡੰਗਰਾਂ ਨਾਲ ਆਪਣੇ ਘਰਾਂ ਦੇ ਵਿੱਚੋਂ ਆਟਾ ਪਾ ਉਹਨਾਂ ਰਾਤ ਨੂੰ ਤੇ ਪਿਆ ਕੇ ਲੱਗ ਜਾਂਦੇ ਸਨ ਮਹੀਨਾ ਪੂਰਾ ਰਿਹਾ ਸੀ ਉਹ ਕਹਿਣ ਕੋਲ ਹੁਣ ਤੁਹਾਨੂੰ ਇਹਨਾਂ ਗੱਲਾਂ ਦਾ ਕੀ ਫਾਇਦਾ ਹੈ ਦੱਸਣਾ ਤੁਹਾਨੂੰ ਬਾਅਦ ਵਿੱਚ ਦੱਸਣਾ ਨਹੀਂ ਕੋਈ ਫਾਇਦਾ ਵੀ ਹੈ ਦੱਸੋ ਕੀ ਹੈ ਨਾ ਕੀ ਕੁਛ ਕਰਾਂਗਾ ਇਹ ਜਿਹੜੇ ਤੁਹਾਡੇ ਪਿੰਡੋਂ ਗਏ ਨਾ ਤੁਸੀਂ ਸਿੱਖ ਉਹ ਵੇਖਣਗੇ ਤੁਹਾਡੀਆਂ ਵੀਡੀਓ ਉੱਥੇ ਜਾਣੀ ਹੈ ਜਿਹੜੇ ਇੱਥੋਂ ਗਏ ਨੇ ਉਹ ਤੇ ਨਹੀਂ ਸਰਦਾਰ ਜਿਹੜੇ ਗਏ ਨੇ ਇੱਥੋਂ ਉੱਥੇ ਗਏ ਨਾ ਸੱਚੇ ਸੌਦੇ ਬਣੇ ਸਨ ਉਹਨਾਂ ਦੇ ਆਪਣਾ ਕੈਂਪ ਬਣਿਆ ਜਿੰਨੇ ਸਿੱਖ ਨੇ ਨਾ ਇਹਨਾਂ ਪਿੰਡਾਂ ਦੇ ਸਾਰੇ ਉੱਥੇ ਇਕੱਠੇ ਹੋਏ ਨੇ ਉੱਥੋਂ ਨੂੰ ਟ੍ਰੇਨਾਂ ਹੁੰਦੀਆਂ ਹਨ ਟ੍ਰੇਨਾਂ ਦੇ ਉੱਤੇ ਉਹ ਗਏ ਨੇ ਮੈਂ ਪੁੱਛਿਆ ਨੇ ਅਸਲ ਪਿੰਡ ਕੱਟਵੜ ਤਾਂ ਨਹੀਂ ਹੋਈ ਤੁਹਾਡੇ ਪਿੰਡ ਵਿੱਚ ਨਹੀਂ ਹਾਂ ਤੁਹਾਡੇ ਪਿੰਡ ਵਿੱਚ ਕੱਟਵੜ ਤਾਂ ਨਹੀਂ ਸੀ ਹੋਈ ਕਟਵਾੜ ਹਾਂਜੀ ਕਿਧਰੋਂ ਗਏ ਕੋਈ ਕਟਵਾੜ ਨਹੀਂ ਉਹਨੂੰ ਗਿਆ ਫੁੱਲ ਅਮਰ ਗਏ ਬੜੇ ਅਮਰ ਚਾਨ ਨਾਲ ਗਏ ਨੇ ਉੱਥੇ ਨਾ ਜਿਹੜੇ ਨਾ ਬਲਦੇਵ ਸਿੰਘ ਹੈਗਾ ਸੀ ਫੌਜਾਂ ਦਾ ਕਮਾਂਡਰ ਸੀ ਉਸ ਜਗ੍ਹਾ ਦੇ ਅੱਛਾ ਅੱਛਾ ਉਹ ਜਿਹੜੀਆਂ ਫੌਜਾਂ ਸੀ ਨਾ ਬਰਤਾਨੀਆ ਤੇ ਇੱਕ ਬਰਤਾਨੀਆ ਤੇ ਅਮਰੀਕਾ ਇੱਕ ਬੰਨੇ ਸੀ ਤੇ ਜਾਪਾਨ ਤੇ ਜਾਪਾਨ ਤੇ ਜਰਮਨ ਉਹ ਇੱਕ ਬੰਨੇ ਸਨ ਉਹਨਾਂ ਦੀ ਜਦੋਂ ਲੜਾਈ ਲੱਗੀ ਹੈ ਨਾ ਤੇ ਸਾਡੇ ਲੀਡਰ ਨੇ ਨਾ ਸਾਡੇ ਇਹ ਆਪਣੀ ਫੌਜ ਨਹੀਂ ਸੀ ਉੱਥੇ ਜਾਣ ਦਿੰਦੇ ਉਹਦੇ ਨਾ ਸਾਨੂੰ ਲਿਖ ਕੇ ਦਿਓ ਕਿ ਉਹਨੇ ਅੰਗਰੇਜ਼ ਨੇ ਲਿਖ ਕੇ ਦਿੱਤਾ ਵੀ ਸਾਨੂੰ ਜੇ ਪਤਾ ਹੋਵੇ ਕਿ ਤੁਹਾਨੂੰ ਯਾਦ ਕਰਨਾ ਉਸ ਗੱਲ ਤੋਂ ਇਹ ਮੰਨਿਆ ਜਾਂਦਾ ਨਿਕਲਿਆ ਕਿ ਦੇਖੋ ਉਹ ਲੜਾਈ ਹੋਈ ਉਹਦੇ ਵਿੱਚ ਇਹਨੂੰ ਅਮਰੀਕਾ ਜਿਹਨੂੰ ਤੇ ਜਾਪਾਨ ਦਾ ਬਰਤਾਨੀਆ ਨੂੰ ਬੜੀ ਮਾਰ ਪੈਣ ਲਈ ਇੱਕ ਬੰਦਾ ਸੀ ਉਹਨਾਂ ਦਾ ਜਿਹੜਾ ਜਿਹੜਾ ਸੀ ਨਾ ਸਮੁੰਦਰ ਵਿੱਚ ਉਹਨੇ ਵਿੱਚੋਂ ਛਾਲ ਮਾਰੀ ਚਿਮਨੀ ਦੇ ਵਿੱਚ ਸਾਰਾ ਜਹਾਜ਼ ਉਹਨੇ ਗਰਕ ਕਰ ਦਿੱਤਾ ਉਹ ਬੰਦੇ ਨੇ ਇੱਥੋਂ ਫਿਰ ਉਹਨਾਂ ਨੂੰ ਗੁੱਸਾ ਚੜਿਆ ਅਮਰੀਕਾ ਨੂੰ ਉਹਨੇ ਐਟਮ ਬੰਬ ਮਾਰਿਆ ਫਿਰ ਜਾਪਾਨ ਦੇ ਉੱਥੇ ਜਿਹੜੇ ਡੁੱਬੇ ਲੱਗਣੇ ਬੱਚੇ ਬੰਦੇ ਆ ਇਹਦਾ ਸਭ ਡੁੱਬਦੇ ਹੁੰਦੇ ਉਸ ਗੱਲ ਦੇ ਵਿੱਚੋਂ ਫਿਰ ਜਦੋਂ ਉਹਨਾਂ ਲੀਡਰਾਂ ਨੇ ਆਖਿਆ ਵੀ ਹੁਣ ਤੂੰ ਵਿਹਲਾ ਕੀਤਾ ਵੀ ਜਿੰਨੇ ਨੂੰ ਪਤਾ ਹੋ ਜਾਈ ਤੇ ਕੱਢ ਨਿਕਲ ਜਾਊਂਗਾ ਹੁਣ ਗੱਲ ਕਰ ਉਹਨੇ ਆਖਿਆ ਤੁਹਾਡੀ ਵਾਹ ਜਿਹੜੀ ਉਹਨੇ ਚਾਹੁੰਦੀ ਅਮਰੀਕਾ ਕਹਿੰਦੇ ਆ ਬਰਤਾਨੀਆ ਕਹਿੰਦਾ ਤੁਹਾਡੀ ਵਾਹ ਦੀ ਗੱਲ ਸਾਨੂੰ ਚਾਹੁੰਦੀ ਉਹ ਫਿਰ ਇਲੈਕਸ਼ਨ ਹੋਇਆ ਇਹਨਾਂ ਇਲੈਕਸ਼ਨ ਦੇ ਵਿੱਚ ਮੈਂ ਚਾਹੁੰਦਾ ਬੜਾ ਤਗੜਾ ਮੁੰਡਾ ਇਹਨਾਂ ਨਾਲ ਤਗੜਾ ਤੇ ਭੱਜਾ ਫਿਰਦਾ ਰਿਹਾ ਉਹਦੀਆਂ ਅੰਗਰੇਜ਼ਾਂ ਦੀਆਂ ਗੱਡੀਆਂ ਹੁੰਦੀਆਂ ਹਨ ਇਹ ਬੋਲਾ ਭੱਜ ਨੱਸ ਕੇ ਵਿਚਾਰੇ ਭਾਈ ਛੱਡਦੇ ਆ ਵੀ ਬੇਸਾਨ ਵਾਲੇ ਉਹਦੇ ਵਿੱਚ ਉਹ ਫੇਲ ਹੋ ਗਿਆ ਅੰਗਰੇਜ਼ ਨੂੰ ਜਾਣਾ ਪੈ ਗਿਆ ਬਸ ਬੜੀਆਂ ਇਹ ਮੈਨੂੰ ਥੋੜਾ ਬਹੁਤਾ ਧੱਕਾ ਲੱਗਾ ਹੁਣ ਨਹੀਂ ਛੁੱਟੀ ਹੈ ਮੈਨੂੰ ਛੁੱਟੀ ਦਿੰਦੇ ਆ ਤੁਹਾਨੂੰ ਤੁਹਾਨੂੰ ਲੈ ਕੇ ਜਾਣਾ ਇੰਡੀਆ ਖੜਨਾ ਇੰਡੀਆ 'ਚ ਚਲੋ ਆਂਦੇ ਇੰਡੀਆ ਖੜਨਾ ਇੰਡੀਆ 'ਚ ਕਿੱਥੇ ਇੰਡੀਆ 'ਚ ਇੰਡੀਆ ਆਹੋ ਇੰਡੀਆ ਜਾਣਾ ਹੈ ਜਾਣਾ ਹੈ ਅੱਛਾ ਇਹਨਾਂ ਨੂੰ ਜਾਣਾ ਹੈ ਆਹੋ ਹਾਂ ਆਹੋ ਅੱਛਾ ਚਲੋ ਲੈ ਚੱਲਣਾ ਅੰਦਰ ਲੈ ਚਲੋ ਚਲੋ ਠੀਕ ਹੈ ਮੇਰੇ ਕੋ ਭਾਈ 2 ਮਿੰਟ
ਨਾਜ਼ਰੀਨ ਮਜ਼ੀਦ 1947 ਦੇ ਪਾਰਟੀਸ਼ਨ ਸਟੋਰੀਆਂ ਸੁਣਨ ਵਾਸਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ, ਲਾਈਕ ਕਰੋ, ਸ਼ੇਅਰ ਕਰੋ। ਅਗਰ ਤੁਸੀਂ ਵੀ ਚਾਹੁੰਦੇ ਹੋ ਕਿ ਸਾਡੇ ਵੱਡਿਆਂ ਦਾ ਪਿੰਡ ਲਹਿੰਦੇ ਪੰਜਾਬ ਵਾਲਾ ਜਿੱਥੇ ਤੁਹਾਡੇ ਵੱਡੇ ਗਏ ਉਹ ਪਿੰਡ ਵਿਖਾਇਆ ਜਾਏ, ਸਾਨੂੰ ਐਸੇ ਵੀਡੀਓ ਵਿੱਚ ਕਮੈਂਟ ਕਰਕੇ ਦੱਸ ਸਕਦੇ ਤਾਂ ਆਪਣੇ ਪਿੰਡ ਦਾ ਨਾਮ, ਜ਼ਿਲ੍ਹੇ ਦਾ ਨਾਮ ਸੀ ਜਾ ਕੇ ਵੀਡੀਓ ਬਣਾਵਾਂਗੇ।